ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਦਾ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਨਾਲ ਜੋੜਦੇ ਆ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ ਬਾਈ ਜੀ। ਸੋ ਰੁੱਖ, ਜੇਕਰ ਆਪਾਂ ਖਬਰਾਂ ਦਾ ਕਰੀਏ ਤਾਂ ਪਹਿਲੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜੀ ਹੋਈ। ਅਰਵਿੰਦ ਕੇਜਰੀਵਾਲ ਹੁਣੀ ਬਿਹਾਰ ਬਾਰੇ, ਬਿਹਾਰ ਦੀਆਂ ਇਲੈਕਸ਼ਨਾਂ ਬਾਰੇ ਗੱਲ ਕਰ ਰਹੇ ਨੇ। ਆਖ ਰਹੇ ਨੇ ਕਿ ਇਕੱਲੇ ਚੋਣ ਲੜਨਗੇ। ਇਹ ਕੀ ਮਾਜਰਾ ਹੈ ਜੀ? ਪਹਿਲਾਂ ਹੀ ਇੰਡੀਆ ਬਲਾਕ ਦੇ ਵਿੱਚ ਸੀ, ਇੰਡੀਆ ਬਲਾਕ ਤੋਂ ਤਕਰੀਬਨ ਹੁਣ ਦੂਰੀਆਂ ਨੇ ਇਹਨਾਂ ਦੀਆਂ। ਹਾਂਜੀ, ਇਹੀ ਲੱਗ ਰਿਹਾ ਕਿ ਇੰਡੀਆ ਬਲੋਕ ਤੋਂ ਇਹਨਾਂ ਨੇ ਹੁਣ ਪਾਸਾ ਵੱਟ ਲਿਆ ਹੈ। ਤੇ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਹਰਿਆਣੇ 'ਚ ਵੀ ਇਹਨਾਂ ਨੇ ਅਲਾਇੰਸ ਨਹੀਂ ਕੀਤਾ ਸੀਗਾ, ਤੇ ਹੁਣ ਵੀ ਜਿਹੜਾ ਬਿਹਾਰ ਦੇ ਵਿੱਚ ਇਲੈਕਸ਼ਨ ਹੋਣ ਜਾ ਰਿਹਾ ਉਹਦੇ 'ਚ ਵੀ ਅਲਾਇੰਸ ਨਹੀਂ ਕਰ ਰਹੇ। ਹਾਲਾਂਕਿ ਜਿਹੜਾ ਲਾਲੂ ਯਾਦਵ ਦੀ ਜਿਹੜੀ ਪਾਰਟੀ ਹੈ ਉੱਥੇ ਉਹਨਾਂ ਦਾ RJD, ਉਹਨਾਂ ਦਾ ਅਲਾਇੰਸ ਕਾਂਗਰਸ ਨਾਲ ਵੀ ਹੈ, ਅਤੇ ਲੈਫਟ ਦੀਆਂ ਜਿਹੜੀਆਂ ਪਾਰਟੀਆਂ ਨੇ CPI CPIML ਉਹਨਾਂ ਨਾਲ ਵੀ ਉਹਨਾਂ ਦਾ ਅਲਾਇੰਸ ਹੈ। ਅਤੇ ਬਾਕੀ ਹੋਰ ਛੋਟੇ ਛੋਟੇ ਗਰੁੱਪ ਧੜੇ ਨੇ ਉੱਥੇ, ਅੱਡ ਅੱਡ ਜਾਤਾਂ ਦੀ ਅੱਡ ਅੱਡ ਪਾਰਟੀਆਂ ਨੇ, ਉਹਨਾਂ ਨਾਲ ਵੀ ਉਹਨਾਂ ਦਾ ਅਲਾਇੰਸ ਹੈ। ਬਿਹਾਰ 'ਚ ਸਿਰਫ ਇੰਡੀਆ ਅਲਾਇੰਸ 'ਚੋਂ ਇੱਕੋ ਪਾਰਟੀ ਬਾਹਰ ਹੋਈ ਹੈ, ਉਹ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਾਰਟੀ ਹੈ। ਹਾਲਾਂਕਿ ਉਹਨਾਂ ਦਾ ਉੱਥੇ ਕੋਈ ਬੇਸ ਨਹੀਂ ਹੈ, ਉਹਨਾਂ ਨੂੰ ਮਸਾਂ 200 200 400 ਪਰਚੀਆਂ ਨਿਕਲਣਗੀਆਂ ਉਹਨਾਂ ਦੀਆਂ ਡੱਬਿਆਂ 'ਚੋਂ। ਅਤੇ ਹਾਲਾਂਕਿ ਪਰ ਵੋਟਾਂ ਤਾਂ ਕੱਟਣਗੇ ਹੀ, ਇਹ ਤਾਂ ਹੈ। ਇਹ ਵੀ ਹੋ ਸਕਦਾ ਗਾ ਕਿ ਜਿਵੇਂ ਇੰਡੀਆ ਅਲਾਇੰਸ ਵਾਲੇ ਉਹਨਾਂ 'ਤੇ ਆਰੋਪ ਲਾਉਂਦੇ ਰਹੇ ਹੈ ਕਿ ਇਹ ਇਸ ਕਿਸਮ ਦੇ ਕੈਂਡੀਡੇਟ ਖੜ੍ਹੇ ਕਰ ਦੇਣ ਜਿਹੜੇ ਕਿ ਜਿਨ੍ਹਾਂ ਨੂੰ ਆਪਾਂ ਈਜੀ ਕੈਚ ਕਹਿੰਦੇ ਹੁੰਦੇ ਆ। ਮਤਲਬ ਮੰਨ ਲਓ RJD ਜਾਂ ਕਾਂਗਰਸ ਦੇ ਕਿਸੇ ਆਗੂ ਨੂੰ ਟਿਕਟ ਨਹੀਂ ਮਿਲੀ ਅਤੇ ਉਹਨਾਂ ਦੀ ਈਜੀ ਕੈਚ ਕਰਕੇ ਕੇਜਰੀਵਾਲ ਆਪਣੀ ਪਾਰਟੀ ਤੋਂ ਟਿਕਟ ਦੇ ਦੇ, ਤਾਂ ਉਹ 2-4 ਹਜ਼ਾਰ ਵੋਟ ਖਰਾਬ ਕਰ ਸਕਦਾ ਗਾ, ਅਤੇ ਜਿਹਦੇ ਕਰਕੇ BJP ਨੂੰ ਉੱਥੇ ਫਾਇਦਾ ਹੋ ਸਕਦਾ। ਇਸ ਕਿਸਮ ਦਾ ਕੰਮ ਸ਼ਾਇਦ ਅਰਵਿੰਦ ਕੇਜਰੀਵਾਲ ਉੱਥੇ ਬਿਹਾਰ 'ਚ ਕਰ ਸਕਦੇ ਨੇ। ਇਹ ਥੋੜ੍ਹਾ ਖਦਸ਼ਾ ਇੰਡੀਆ ਬਲੋਕ ਨੇ ਜਤਾਇਆ ਹੈਗਾ। ਅਤੇ ਉੱਦਾਂ ਬਿਹਾਰ ਦੇ ਵਿੱਚ ਦੇਖੋ, ਜਿਹੜੇ ਇੰਡੀਆ ਬਲੋਕ ਦੇ ਬਾਕੀ ਦੇ ਗੁੱਟ ਨੇ ਉਹ ਤਾਂ ਇਕੱਠੇ ਹੀ ਨੇ। ਉਹ ਹੁਣੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਮਿਲ ਕੇ ਆਏ ਸੀਗੇ। ਉੱਧਰ ਬਿਹਾਰ ਦੇ ਵਿੱਚ ਨਾ ਇੰਡੀਆ ਗੁੱਟ ਵਾਲੇ ਖਾਸੇ ਚਿੰਤਿਤ ਨੇ, ਕਿਉਂਕਿ ਇਲੈਕਸ਼ਨ ਕਮਿਸ਼ਨ ਹੈਗਾ ਉਹ ਵੋਟਬੰਦੀ ਕਰ ਰਿਹਾ ਹੈ, ਜਿਹਨੂੰ ਇੰਡੀਆ ਬਲੋਕ ਦੇ ਜਿਹੜੇ ਆਗੂ ਨੇ ਉਹ ਲੋਕਤੰਤਰ ਵਾਸਤੇ ਖਤਰਾ ਵੀ ਮੰਨ ਰਹੇ ਨੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਉਹਨਾਂ ਨੂੰ ਜਿਹੜਾ ਉਹ ਮਿਲ ਕੇ ਆਏ ਸੀ, ਜਿਹੜਾ ਜਵਾਬ ਦਿੱਤਾ ਉਹ ਸੰਤੋਸ਼ਜਨਕ ਨਹੀਂ ਸੀਗਾ, ਉਹਨਾਂ ਤੋਂ ਉਹ ਸੈਟਿਸਫਾਈ ਨਹੀਂ ਹੋਏ। ਇਸ ਕਰਕੇ ਉਹ ਸਾਰੇ ਕਹਿ ਰਹੇ ਨੇ ਕਿ ਸਾਡੀ ਚਿੰਤਾਵਾਂ ਹੋਰ ਵੱਧ ਗਈਆਂ ਨੇ। ਕੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੋਲ ਮਹਾਰਾਸ਼ਟਰ ਵਰਗਾ ਹੀ ਰਹੂਗਾ? ਇਹ ਇੱਕ ਵੱਡਾ ਸਵਾਲ ਹੈ। ਹੁਣੇ ਹੀ ਆਪਾਂ ਨੂੰ ਪਤਾ ਕਿ ਅਕਤੂਬਰ 'ਚ ਚੋਣ ਹੋਣ ਜਾ ਰਹੇ ਨੇ, 3 ਮਹੀਨੇ ਬਚੇ ਨੇ ਬਿਹਾਰ ਦੇ ਚੋਣਾਂ ਵਾਸਤੇ। ਅਤੇ ਲਗਾਤਾਰ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ 'ਤੇ ਸਵਾਲ ਉੱਠਦੇ ਰਹੇ ਹੈ ਕਿ ਉੱਥੇ ਉਹ ਘੱਟ ਗਿਣਤੀ ਦੇ ਜਿਹੜੇ ਲੋਕ ਨੇ, ਖਾਸ ਕਰ ਮੁਸਲਮਾਨ, ਉਹਨਾਂ ਦੀਆਂ ਵੋਟਾਂ ਤਾਂ ਉਹ ਕੱਟੀ ਜਾਂਦੇ ਨੇ, ਅਤੇ ਹੋਰ ਨਵੀਆਂ ਕਿਸਮ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਅੱਡ ਅੱਡ ਸੂਬਿਆਂ ਤੋਂ ਗਏ ਹੋਏ ਲੋਕਾਂ ਦੀਆਂ, ਉਹਨਾਂ ਦੀ ਵੋਟਾਂ ਉਹ ਵਧਾਈ ਜਾਂਦੇ ਨੇ। ਇਹ ਚਿੰਤਾ ਪਹਿਲਾਂ ਵੀ ਮਹਾਰਾਸ਼ਟਰ 'ਚ ਵੀ ਦੇਖੀ ਗਈ ਸੀ ਕਿ ਨਵੇਂ ਜਿਹੜੇ ਵੋਟਰ ਜੁੜੇ ਸੀਗੇ, ਜਿਵੇਂ ਇਹ ਕਿਹਾ ਗਿਆ ਕਿ ਵੋਟਰ ਲਿਸਟ ਤੋਂ ਤਕਰੀਬਨ 2,18,000 ਲੋਕ ਬਾਹਰ ਕੀਤੇ ਗਏ ਹੈਗੇ ਆ। ਅਤੇ ਇੰਡੀਆ ਬਲੋਕ ਨੇ ਆਰੋਪ ਲਾਇਆ ਕਿ ਸਾਰਾ ਜ਼ਿਆਦਾਤਰ ਜਿਹੜੇ 2,18,000 ਲੋਕ ਹੈਗੇ ਆ ਇਹ ਘੱਟ ਗਿਣਤੀਆਂ ਤੋਂ ਹੈਗੇ ਆ, ਅਤੇ 14,66,000 ਨਵੇਂ ਵੋਟਰ ਜੋੜੇ ਗਏ ਹੈਗੇ ਆ। ਅਤੇ ਦੱਸਿਆ ਇਹ, ਫਿਰ ਇੰਡੀਆ ਬਲੋਕ ਨੇ ਇਹ ਵੀ ਪੁੱਛਿਆ ਕਿ ਇਹ 14,66,000 ਵੋਟਰ ਤੁਸੀਂ ਨਵੇਂ ਜੋੜੇ ਹੈਗੇ ਆ, ਇਹ ਕਿੱਥੋਂ ਦੇ ਨੇ, ਕੀ ਇਹਨਾਂ ਦਾ ਬੈਕਗਰਾਊਂਡਰ ਹੈ? ਉਹਦੇ ਬਾਰੇ ਉਹ ਡਿਜੀਟਲ ਲਿਸਟ ਮੰਗ ਰਹੇ ਸੀਗੇ। ਇੰਡੀਆ ਅਲਾਇੰਸ ਪਹਿਲਾਂ ਵੀ ਮਹਾਰਾਸ਼ਟਰ ਚੋਣ ਵੇਲੇ ਵੀ ਕਹਿ ਰਿਹਾ ਹੈਗਾ ਕਿ ਤੁਸੀਂ ਡਿਜੀਟਲ ਵੋਟਰ ਲਿਸਟ ਦੇ ਦਿਓ, ਤਾਂ ਕਿ ਅਸੀਂ ਆਸਾਨੀ ਨਾਲ ਸਕਰੂਟਨੀ ਕਰ ਸਕੀਏ ਅਤੇ ਟਰੈਕ ਕਰ ਸਕੀਏ ਕਿ ਕਿੱਥੋਂ ਨੇ ਇਹ ਬੰਦੇ। ਪਰ ਉਹ ਨਹੀਂ ਕੀਤਾ ਜਾ ਰਿਹਾ, ਅਤੇ ਮੈਨੂੰ ਲੱਗਦਾ ਕਿ ਜਿਹੜਾ ਚੋਣ ਹੋਣ ਜਾ ਰਿਹਾ ਅਕਤੂਬਰ ਨਵੰਬਰ 'ਚ, ਉਹ ਇੰਡੀਆ ਅਲਾਇੰਸ ਵਾਸਤੇ ਠੀਕ ਠਾਕ ਮੁਸ਼ਕਿਲ ਭਰਾ ਹੋਊਗਾ। ਜੀ, ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਮੌਸਮ ਦੀ ਹੀ ਗੱਲ ਕਰ ਲੈਂਦੇ ਹਾਂ। ਮੌਸਮ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣਾ ਕਹਿਰ ਬਰਸਾ ਰਿਹਾ ਹੈ। ਉੱਤਰਾਖੰਡ ਦੇ ਵਿੱਚ 4 ਧਾਮ ਯਾਤਰਾ ਬੰਦ ਰੋਕ ਦਿੱਤੀ ਗਈ ਹੈ, ਤੇ ਉਧਰ ਇੱਕ ਹੋਰ ਧਾਰਮਿਕ ਸਥਾਨ ਦੀ, ਵੱਡੇ ਧਾਰਮਿਕ ਸਥਾਨ ਦੀ ਕਹਿੰਦੇ ਛੱਤ ਡਿੱਗਣ ਦੀ ਖਬਰ ਆ ਰਹੀ ਹੈ ਮੌਸਮ ਦੇ ਕਰਕੇ। ਹਾਂਜੀ, ਜਿਹੜਾ ਮੌਸਮ ਹੈ ਉਹ ਬਹੁਤ ਅਜੀਬ ਕਿਸਮ ਦਾ ਰੁਖ ਲੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਦਾ ਜਿਹੜਾ ਮੰਡੀ ਜ਼ਿਲ੍ਹਾ ਹੈ, ਉੱਥੇ ਤਾਂ ਹਰ ਰੋਜ਼ ਆਪਾਂ ਖਬਰ ਦਿੰਦੇ ਹਾਂ ਕਿ ਅੱਜ 13 ਲੋਕਾਂ ਦੀ ਮੌਤ ਹੋ ਗਈ, ਅੱਜ 10 ਲੋਕ ਬਹਿ ਗਏ, ਅੱਜ 15 ਲੋਕ ਗਾਇਬ ਹੋ ਗਏ। ਉੱਥੇ ਬਹੁਤ ਜ਼ਿਆਦਾ ਕਹਿਰ ਬਰਪਾ ਰਿਹਾ ਹੈ
ਈਵਨ ਬਹੁਤ ਸਾਰੇ ਜਿਹੜੇ ਕੰਢੀ ਦੇ ਇਲਾਕੇ ਨੇ ਉੱਥੇ ਵੀ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋ ਰਹੀ ਹੈ। ਉੱਤਰਾਖੰਡ ਦਾ ਜਿਹੜਾ ਚਾਰ ਧਾਮ ਯਾਤਰਾ ਹੈਗੀ ਆ ਉਹ ਰੋਕ ਦਿੱਤੀ ਗਈ ਹੈ। ਈਵਨ ਰਾਜਸਥਾਨ ਦੀ ਜਿਹੜੀ ਅਜਮੇਰ ਸ਼ਰੀਫ ਦੀ ਜਿਹੜੀ ਦਰਗਾਹ ਉਹਦਾ ਵੀ ਉਹਦੀ ਵੀ ਛੱਤ ਦਾ ਬਰਾਮਦਾ ਵੀ ਮਤਲਬ ਬਰਾਮਦੇ ਦੀ ਛੱਤ ਵੀ ਡਿੱਗੀ ਹੈਗੀ ਆ। ਤੇ ਉੱਤਰਾਖੰਡ 'ਚ ਤਾਂ ਹਜੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਲਈਏ ਕਿ ਸ਼ਰਧਾਲੂ ਆ ਉਹ ਫਸੇ ਹੋਏ ਨੇ, ਰਾਸਤੇ ਬੰਦ ਹੋ ਚੁੱਕੇ ਨੇ, ਤੇ ਉਹਨਾਂ ਨੂੰ ਕੱਢਣ ਵਾਸਤੇ SDRF ਦੀਆਂ ਟੀਮਾਂ ਲਾਈਆਂ ਗਈਆਂ ਹੈਗੀਆਂ। ਤੇ ਹਿਮਾਚਲ ਪ੍ਰਦੇਸ਼ ਦਾ ਮੰਡੀ ਜਿਹੜਾ ਜ਼ਿਲ੍ਹਾ ਹੈ ਉੱਥੇ ਲਗਾਤਾਰ ਬਾਦਲ ਫਟਣ ਦੀਆਂ ਘਟਨਾਵਾਂ ਆ ਰਹੀਆਂ ਨੇ। ਉੱਥੇ 29 ਲੋਕ ਤਾਂ ਪਹਿਲਾਂ ਹੀ ਲਾਪਤਾ ਸੀਗੇ, 13 ਲੋਕ ਹੋਰ ਉਹਨਾਂ ਦੀ ਡੈੱਡ ਬੋਡੀਜ਼ ਮਿਲੀਆਂ ਹੈਗੀਆਂ। ਤੇ ਮਤਲਬ ਇੱਕ ਹਿਸਾਬ ਨਾਲ ਉੱਥੇ ਵੀ ਖਾਸੇ ਨੁਕਸਾਨ ਹੋ ਰਿਹਾ ਹੈਗਾ ਫਲੈਸ਼ ਫਲੱਡ ਕਰਕੇ, ਤੇ ਬਾਦਲ ਫਟਣ ਕਰਕੇ ਬਹੁਤ ਸਾਰੇ ਲੋਕ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਆਪਾਂ ਕਹਿ ਲਈਏ ਕਿ ਬੇਘਰ ਵੀ ਹੋ ਗਏ ਨੇ, ਤੇ ਕਈ ਆਪਣੇ ਪਰਿਜਨਾਂ ਨੂੰ ਲੱਭ ਰਹੇ ਨੇ। ਉੱਤਰਾਖੰਡ ਦਾ ਜਿਹੜਾ ਰੁਦਰਪ੍ਰਯਾਗ ਅਲਕਨੰਦਾ ਨਦੀ ਹੈ ਉੱਥੇ ਖਾਸਾ ਪਾਣੀ ਵਧਿਆ ਹੋਇਆ ਹੈਗਾ, ਉੱਥੇ ਵੀ ਬਾੜ ਵਰਗੇ ਹਾਲਾਤ ਨੇ, ਤੇ SDRF ਦੀਆਂ ਟੀਮਾਂ ਲੋਕਾਂ ਨੂੰ ਕੱਢ ਰਹੀਆਂ ਨੇ। ਪੰਜਾਬ 'ਚ ਵੀ ਖਾਸਾ ਮੀਂਹ ਪੈ ਰਿਹਾ। ਆਪਾਂ ਨੂੰ ਪਤਾ, ਜਿਵੇਂ ਮੈਂ ਦੱਸਿਆ ਸੀਗਾ ਪਹਿਲਾਂ ਵੀ, ਕਿ ਪੰਜਾਬ ਦੇ 10 ਜ਼ਿਲ੍ਹੇ ਇੱਦਾਂ ਦੇ ਹੈਗੇ ਆ ਜਿੱਥੇ ਵਧੀਆ ਮੀਂਹ ਪੈ ਰਿਹਾ ਹੈ। ਮਤਲਬ ਆਪਾਂ ਲਾ ਲਈਏ ਕਿ ਸਭ ਤੋਂ ਜ਼ਿਆਦਾ ਤਾਂ ਚੰਡੀਗੜ੍ਹ ਦੇ ਆਲੇ ਦੁਆਲੇ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਦੇ ਆਲੇ ਦੁਆਲੇ 13.4 ਮਿਲੀਮੀਟਰ ਅੱਜ ਮੀਂਹ ਪਿਆ ਗਾ, ਤੇ ਖਾਸਾ ਮੀਂਹ ਹੋ ਜਾਂਦਾ ਜੀ। ਤੇ ਮੋਹਾਲੀ, ਇਹ ਸਾਰੇ ਜ਼ਿਲ੍ਹੇ, ਅੰਮ੍ਰਿਤਸਰ 'ਚ ਬਹੁਤ ਮੀਂਹ ਪੈ ਰਿਹਾ ਗਾ। ਜੀ ਜੀ ਤੇ ਹਾਂਜੀ, ਅੱਡ ਅੱਡ ਜਿਵੇਂ ਛੱਤੀਸਗੜ੍ਹ, ਰਾਜਸਥਾਨ ਦਾ ਭੀਲਵਾੜਾ ਵਾਲਾ ਇਲਾਕਾ ਹੋ ਗਿਆ, ਕਈ ਜੀ ਥਾਵਾਂ ਤੇ ਹੜ੍ਹ ਵਰਗੇ ਮਾਹੌਲ ਹਾਲਾਤ ਬਣੇ ਹੋਏ ਨੇ। ਜੀ ਈਵਨ ਜਿਵੇਂ ਮੈਂ ਗੱਲ ਕਰਾਂ ਹਿਮਾਚਲ ਦੀ, ਤਾਂ ਉੱਥੇ ਜਿਹੜਾ ਬਾਦਲ ਫਟੇ ਨੇ 168 ਘਰ ਇੱਕੋ ਲਖਤੇ ਆਪਾਂ ਕਹਿ ਲਈਏ ਕਿ ਡਹਿ ਗਏ ਸੀਗੇ। ਸ਼ਿਮਲਾ ਵਾਲਾ ਜਿਹੜਾ ਇਲਾਕਾ ਹੈ ਉੱਥੇ ਵੀ 11 ਲੋਕਾਂ ਦੀ ਡੈਥ ਹੋਈ ਹੈ, ਤੇ ਹੈਲੀਕਾਪਟਰਾਂ ਤੋਂ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਯਾਨੀ ਕਿ ਸ਼ਿਮਲਾ ਵੀ ਖਾਸਾ ਆਪਾਂ ਕਹਿ ਲਈਏ ਕਿ ਸੈਂਸਿਟਿਵ ਹੈ ਇਸ ਟਾਈਮ। ਪੰਜਾਬ ਹਰਿਆਣੇ ਦੇ ਲੋਕਾਂ ਨੂੰ ਪਹਾੜਾਂ 'ਚ ਜਾਣ ਵਾਸਤੇ ਮਤਲਬ ਟਲਣਾ ਚਾਹੀਦਾ, ਨਹੀਂ ਜਾਣਾ ਚਾਹੀਦਾ, ਜੀ ਕਿਉਂਕਿ ਬਹੁਤ ਨਾਜ਼ੁਕ ਹਾਲਾਤ ਨੇ ਉੱਥੇ। ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਦਿੱਲੀ ਦੇ ਵਿੱਚ 1 ਜੁਲਾਈ ਤੋਂ ਨਵਾਂ ਕਹਿ ਲਈਏ ਵੀ ਆਦੇਸ਼ ਸਰਕਾਰੀ ਲਾਗੂ ਹੁੰਦਾ ਹੈ, ਨੋ ਫਿਊਲ, ਜਿਸ ਦੇ ਵਿੱਚ 15 ਸਾਲ ਤੋਂ ਪੁਰਾਣੀਆਂ ਪੈਟਰੋਲ ਗੱਡੀਆਂ ਦੇ ਉੱਪਰ ਇਹ ਫੈਸਲਾ ਆਇਆ ਸੀ ਕਿ ਹੁਣ ਉਹ ਨਹੀਂ ਚੱਲ ਸਕਣਗੀਆਂ ਦਿੱਲੀ ਦੇ ਵਿੱਚ। ਪਰ ਉਸ ਤੋਂ ਬਾਅਦ ਮੈਂ ਲਗਾਤਾਰ ਖਬਰਾਂ ਦੇਖ ਰਿਹਾ ਹਾਂ ਕਿ ਮਹਿੰਗੀਆਂ ਮਹਿੰਗੀਆਂ ਗੱਡੀਆਂ ਸਸਤੇ ਰੇਟਾਂ ਤੇ ਵੇਚੀਆਂ ਜਾ ਰਹੀਆਂ ਨੇ। ਇੱਕ ਵਿਅਕਤੀ ਦੀ ਕਹਿੰਦਾ ਕਿ ਮੇਰੀ ਮਰਸਡੀ 80 ਲੱਖ ਦੀ ਸੀ, ਮੈਂ ਸਿਰਫ 2.5 ਲੱਖ ਦੇ ਵਿੱਚ ਇਸ ਦੁੱਖ ਕਰਕੇ ਵੇਚ ਦਿੱਤੀ ਹੈ। ਸੋ ਇਹੋ ਜਿਹੇ ਹਾਲਾਤ ਉੱਥੇ ਦੇਖਣ ਨੂੰ ਮਿਲੇ। ਕਾਫੀ ਹਫੜਾ ਦਫੜੀ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਸੀ ਵੀ 15 ਸਾਲ ਪੁਰਾਣੇ ਵਹੀਕਲ ਅਚਾਨਕ ਖੜੇ ਕਰ ਦੇਣੇ। ਤੇ ਉਸ ਤੋਂ ਬਾਅਦ ਹੁਣ ਕਹਿੰਦੇ ਵੀ ਇਸ ਤੇ ਨਵਾਂ ਆਦੇਸ਼ ਜਲਦੀ ਆ ਸਕਦਾ ਹੈ, ਰੋਕ ਲੱਗ ਸਕਦੀ ਹੈ, ਜਿਹੜੀ 1 ਜੁਲਾਈ ਤੋਂ ਗੱਲ ਸ਼ੁਰੂ ਹੋਈ ਸੀ ਕਿ ਨੋ ਫਿਊਲ ਦਾ ਹੁਕਮ ਸੀ ਜਿਹੜਾ। ਹਾਂਜੀ, ਬੇਸਿਕਲੀ ਤਾਂ ਦੇਖੋ, ਬਹੁਤ ਸੋਸ਼ਲ ਮੀਡੀਆ 'ਤੇ ਆਪਾਂ ਨੇ ਪੋਸਟਾਂ ਦੇਖੀਆਂ, ਜ਼ਿਆਦਾ ਤਾਂ ਮਾੜੇ ਹਾਲਾਤ ਡੀਜ਼ਲ ਗੱਡੀਆਂ ਵਾਸਤੇ ਸੀਗੇ। ਜਿਹੜੀਆਂ ਗੱਡੀਆਂ ਡੀਜ਼ਲ ਗੱਡੀਆਂ ਵਾਸਤੇ ਤਾਂ ਉੱਥੇ ਜਿਹੜਾ ਲਿਮਿਟ ਹੈ ਉਹ 10 ਸਾਲ ਦੀ ਕਰ ਦਿੱਤੀ ਗਈ ਸੀ, ਕਿ 10 ਸਾਲ ਤੋਂ ਪੁਰਾਣੀ ਡੀਜ਼ਲ ਗੱਡੀ ਨੂੰ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾਊਗਾ। ਤੇ ਡੀਜ਼ਲ ਮਤਲਬ 10 ਸਾਲ ਪੁਰਾਣੀ ਗੱਡੀ ਉਹਨਾਂ ਨੂੰ ਵੇਚਣੀ ਪਊਗੀ, ਜਿਹੜੀ ਗੱਡੀ 2015 ਮਾਡਲ ਰਹੀ ਹੋਊਗੀ। ਤੇ ਜੇ ਉਹ ਘੱਟ ਚੱਲੀ ਹੋਊਗੀ ਤਾਂ ਉਹ ਜਿਵੇਂ ਟੋਇਟਾ ਦੀਆਂ ਗੱਡੀਆਂ ਨੇ, ਫਾਰਚੂਨਰ, ਇਨੋਵਾ, ਜਾਂ ਹੋਰ ਜਿਹੜੀਆਂ ਮਹਿੰਗੇ ਬ੍ਰਾਂਡਾਂ ਦੀ ਗੱਡੀਆਂ ਨੇ, ਉਹ ਤਾਂ ਯਾਰ 3-3, 4-4 ਲੱਖ ਚੱਲ ਜਾਂਦੀਆਂ ਨੇ, ਤੇ ਉਹ 15-15, 20-20 ਸਾਲ ਉਹਨਾਂ ਨੂੰ ਕੁਛ ਨਹੀਂ ਹੁੰਦਾ। ਤੇ 10 ਸਾਲ ਮੈਂ ਤਾਂ ਬਹੁਤ ਘੱਟ ਆਪਾਂ ਕਹੀਏ ਕਿ ਟਾਈਮ ਪੀਰੀਅਡ ਸੀਗਾ। ਇਸ ਕਰਕੇ ਜਿਹੜੇ ਲਗਜ਼ਰੀ ਕਾਰਾਂ ਦੇ ਮਾਲਕ ਸੀਗੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟਾਂ ਦੀ ਹਨੇਰੀ ਲਾਤੀ ਸੀਗੀ। ਮੈਂ ਤਾਂ ਇੱਕ ਰੇਂਜ ਰੋਵਰ ਦੀ ਪੋਸਟ ਦੇਖੀ ਸੀ, ਉਹਨਾਂ ਨੇ ਕਿਹਾ ਕਿ ਮੈਂ 9 ਸਾਲ ਪਹਿਲਾਂ ਇਹ ਰੇਂਜ ਰੋਵਰ ਲਈ ਸੀ ਤੇ 68,000 ਕਿਲੋਮੀਟਰ ਚਲਾਈ ਹੈ, ਤੇ ਹੁਣ ਮੈਨੂੰ ਇਹ ਵੇਚਣੀ ਪਊਗੀ, ਤੇ ਮਾਰਕੀਟ 'ਚ ਸਿਰਫ ਇਹਦਾ 12 ਲੱਖ ਰੁਪਈਆ ਮਿਲ ਰਿਹਾ ਗਾ। ਇਹ ਉਸ ਓਨਰ ਵੱਲੋਂ ਲਿਖਿਆ ਗਿਆ ਸੀ, ਤੇ ਕਿਹਾ ਮੈਂ 1.5 ਕਰੋੜ ਰੁਪਏ ਦੀ ਗੱਡੀ ਲਈ ਸੀ, 12 ਲੱਖ ਰੁਪਏ 'ਚ ਵਿਕ ਰਹੀ। ਉਸ ਤੋਂ ਬਾਅਦ ਮੈਨੂੰ ਲੱਗਦਾ ਵਾ ਕਿ ਸਰਕਾਰ ਬੈਕਫੁੱਟ 'ਤੇ ਆਈ ਹੈਗੀ ਆ। ਮਨਜਿੰਦਰ ਸਰਸਾ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਅਸੀਂ ਹਜੇ ਇਹ ਲਾਗੂ ਨਹੀਂ ਕਰ ਰਹੇ, ਤੇ ਦੇਖਦੇ ਹਾਂ ਇਹਦਾ ਕੀ ਬਣਦੇ ਆ। ਉਹਨਾਂ ਨੇ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ ਦੀ ਗੱਲ ਕਹੀ ਹੈ, ਤੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਜਿਵੇਂ ਹਜੇ ਗੁੜਗਾਂਵ, ਫਰੀਦਾਬਾਦ, ਗਾਜ਼ੀਆਬਾਦ ਹਜੇ ANPR ਲਾਗੂ ਨਹੀਂ ਹੋਇਆ, ਤਾਂ ਇਸ ਕਰਕੇ ਉੱਥੋਂ ਫਿਊਲ ਤੁਸੀਂ ਭਰਾ ਸਕਦੇ ਹੋ, ਹਜੇ ਇੱਥੇ ਨਾ ਭਰਾਓ। ਯਾਨੀ ਕਿ ਮੈਨੂੰ ਲੱਗਦਾ ਹੈਗਾ ਕਿ
ਦਿੱਲੀ ਦਾ ਹਾਲ ਤਾਂ ਮਾੜਾ ਹੀ ਹੈ ਪੋਲਿਊਸ਼ਨ ਵਾਲੇ ਮਾਮਲੇ 'ਤੇ, ਪਰ ਉਹਦਾ ਜੀ ਅਸਰ ਕਿਤੇ ਨਾ ਕਿਤੇ ਲੋਕਾਂ 'ਤੇ ਵੀ ਪੈ ਰਿਹਾ ਹੈ। ਤੁਸੀਂ ਪਹਿਲਾਂ ਕਿਉਂ ਲੋਕਾਂ ਨੂੰ ਮਤਲਬ ਅੱਜ ਤੋਂ 10 ਸਾਲ ਪਹਿਲਾਂ ਹੀ ਇਹ ਕਰਨਾ ਚਾਹੀਦਾ ਸੀਗਾ ਕਿ ਉੱਥੇ ਇਲੈਕਟ੍ਰੀਕਲ ਵਹੀਕਲਸ ਨੂੰ ਪ੍ਰਮੋਟ ਕੀਤਾ ਜਾਂਦਾ, ਉਹ ਤਾਂ ਜੀ ਕੀਤਾ ਨਹੀਂ ਤੁਸੀਂ ਉਦੋਂ। ਜੀ ਹੁਣ ਤੁਹਾਨੂੰ ਯਾਦ ਆ ਰਹੀ ਹੈ ਕਿ ਪੋਲਿਊਸ਼ਨ ਵਰਗੀ ਚੀਜ਼ ਵੀ ਹੁੰਦੀ ਹੈ ਉੱਥੇ। ਦੇਖੋ ਦਿੱਲੀ 'ਚ ਇਹ ਪ੍ਰੋਬਲਮ ਤਾਂ ਹੈ। ਹੁਣ ਲੋਕਾਂ ਨੇ ਜਿਨ੍ਹਾਂ ਨੇ 20-20 30-30 ਲੱਖ ਰੁਪਏ ਦੀ ਗੱਡੀਆਂ ਲਈਆਂ ਹੋਈਆਂ ਨੇ, ਉਹ 2-2 ਲੱਖ ਰੁਪਏ ਦੀ ਵੇਚ ਰਹੇ ਨੇ। ਇਹ ਥੋੜਾ ਜੀ ਮਾੜਾ ਹਾਲ ਤਾਂ ਹੈ ਹੀ ਜੀ। 10% ਵੀ ਨਹੀਂ ਮਿਲ ਰਿਹਾ ਲੋਕਾਂ ਨੂੰ ਉਹਨਾਂ ਦੀ ਗੱਡੀਆਂ ਦੇ ਕੋਸਟ। ਜੀ ਸੋ ਦੂਜੀਆਂ ਸਟੇਟਾਂ ਦੇ ਵਿੱਚ ਲੋਕ ਖਾਸੇ ਇਸ ਸਮੇਂ ਖੁਸ਼ੀ ਦੇ ਵਿੱਚ ਨੇ ਕਿ ਸਾਨੂੰ ਆਰਾਮ ਦੇ ਨਾਲ ਉੱਥੋਂ ਗੱਡੀਆਂ ਸਸਤੇ ਰੇਟ ਤੇ ਮਿਲ ਰਹੀਆਂ ਨੇ, ਪਰ ਹੁਣ ਜਦੋਂ ਫੈਸਲਾ ਇਸ ਤੇ ਬਦਲਿਆ ਜਾਊਗਾ ਤਾਂ ਦੇਖੋ ਕਿੰਨੀ ਕੁ ਰਾਹਤ ਲੋਕਾਂ ਨੂੰ ਮਿਲਦੀ ਹੈ। ਸੋ ਜੇਕਰ ਆਪਾਂ ਅੱਗੇ ਚੱਲੀਏ ਤਾਂ ਖਬਰ ਹੈ ਕਿ ਕੇਰਲਾ ਦੇ ਵਿੱਚ ਇੱਕ ਫਾਈਟਰ ਜੈਟ F-35B ਉਹ ਠੀਕ ਨਹੀਂ ਹੋ ਪਾਇਆ ਤੇ ਉਸ ਨੂੰ ਹੁਣ ਬ੍ਰਿਟੇਨ ਲੈ ਕੇ ਜਾਇਆ ਜਾਊਗਾ ਜੀ ਟੁਕੜਿਆਂ ਦੇ ਵਿੱਚ। ਇਹ ਕਿਹੜਾ ਜੈਟ ਸੀ ਜਿਹੜਾ ਇੱਥੇ ਨਾ ਠੀਕ ਹੋਣ ਕਰਕੇ ਇਸ ਨੂੰ ਟੁਕੜਿਆਂ 'ਚ ਕੀਤਾ ਜਾਣਾ ਹੈ, ਤੇ ਇਹ ਐਮਰਜੈਂਸੀ ਲੈਂਡਿੰਗ ਇਹਦੀ ਕਦੋਂ ਹੋਈ ਸੀ ਜੀ? ਹਾਂਜੀ, ਇਹ ਬ੍ਰਿਟਿਸ਼ ਰਾਇਲ ਨੇਵੀ ਦਾ ਫਾਈਟਰ ਜੈਟ ਸੀ F-35, ਤੇ ਜੀ ਇਹ ਹਜੇ ਕੇਰਲਾ ਦੇ ਵਿੱਚ ਤਿਰੂਵਨੰਤਪੁਰਮ ਇੰਟਰਨੈਸ਼ਨਲ 에ਅਰਪੋਰਟ ਤੇ ਖੜਾ ਹੈ ਜੀ। ਇਹਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਹ ਰਿਪੇਅਰ ਨਹੀਂ ਹੋਇਆ। ਹੁਣ ਇਸ ਫਾਈਟਰ ਜੈਟ ਨੂੰ ਖੋਲ੍ਹ ਲਿਆ ਗਿਆ ਹੈ ਤੇ ਟੁਕੜਿਆਂ ਦੇ ਵਿੱਚ ਮਿਲਟਰੀ ਕਾਰਗੋ 에ਅਰਕ੍ਰਾਫਟ ਦੇ ਜ਼ਰੀਏ ਬ੍ਰਿਟੇਨ ਲੈ ਕੇ ਜਾਇਆ ਜਾਊਗਾ। ਤੇ ਇਹ 14 ਜੂਨ ਨੂੰ ਜੀ ਇਹਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਸੀ। ਇਹਦੇ 'ਚ ਤਕਨੀਕੀ ਖਰਾਬੀ ਸੀਗੀ ਤੇ 13 ਦਿਨ ਤੱਕ ਆਪਾਂ ਕਹਿ ਲਈਏ ਕਿ ਉੱਥੇ ਖੜਾ ਰਿਹਾ। ਬਾਅਦ 'ਚ ਇਹਨੂੰ ਤਿਰੂਵਨੰਤਪੁਰਮ 에ਅਰਪੋਰਟ ਤੇ ਲੈ ਕੇ ਆਇਆ ਗਿਆ ਹੈਗਾ। ਤੇ ਇਸ ਫਾਈਟਰ ਜੈਟ ਦੀ ਕੀਮਤ 918 ਕਰੋੜ ਰੁਪਏ। ਤੇ ਜਿਹੜੀ ਬ੍ਰਿਟੇਨ ਦੀ ਰਾਇਲ ਨੇਵੀ ਦੀ HMS ਹੈਗੀ ਆ ਉਸ ਕੰਪਨੀ ਦਾ ਇਹ ਹਿੱਸਾ ਹੈਗੀ ਆ। ਤੇ ਇਸ ਫਾਈਟਰ ਜੈਟ ਨੂੰ ਹੁਣ ਦੁਬਾਰੇ ਬ੍ਰਿਟੇਨ ਭੇਜਿਆ ਜਾਊਗਾ ਤੇ ਉੱਥੇ ਦੱਸਿਆ ਜਾ ਰਿਹਾ ਹੈਗਾ ਕਿ ਉੱਥੋਂ ਦੇ ਜਿਹੜੇ ਇੰਜੀਨੀਅਰ ਹੈਗੇ ਆ ਉਹ ਇਹਨੂੰ ਠੀਕ ਕਰਨਗੇ। ਪਹਿਲਾਂ ਬਹੁਤ ਇਹਦੇ 'ਤੇ ਲੱਗੇ ਰਹੇ ਪਰ ਠੀਕ ਹੀ ਨਹੀਂ ਹੋਇਆ। ਇਹ ਲਗਾਤਾਰ ਦੇਖ ਰਹੇ ਹਾਂ ਆਪਾਂ, ਜਿਹੜਾ ਇੰਡੀਅਨ 에ਅਰ ਫੋਰਸ ਅਤੇ ਇੰਡੀਅਨ ਨੇਵੀ ਦੇ ਵੱਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਆਪਣੇ ਫਾਈਟਰ ਜੈਟਸ ਬਾਰੇ ਵੀ ਜਾਂ ਹੋਰ ਮਿਲਟਰੀ ਚੀਜ਼ਾਂ ਬਾਰੇ ਆ ਰਹੀਆਂ ਨੇ। ਈਵਨ ਇੱਕ ਵਾਰ ਤਾਂ ਆਪਣੇ ਜਿਹੜੇ 에ਅਰ ਫੋਰਸ ਦੇ CDS ਸੀ ਉਹਨਾਂ ਨੇ ਇਹ ਵੀ ਕਹਿਤਾ ਸੀਗਾ ਕਿ ਸਾਨੂੰ ਹਜੇ ਤੱਕ 40 ਤੇਜਸ ਫਾਈਟਰ ਜੈਟ ਨਹੀਂ ਮਿਲੇ ਹੈਗੇ ਜਿਹੜੇ ਕਿ ਅਸੀਂ ਆਰਡਰ ਕੀਤੇ ਸੀਗੇ। ਤੇ ਜੀ ਹੁਣ ਇਹ ਦੇਖੋ, ਇਹ ਜਿਹੜਾ ਫਾਈਟਰ ਜੈਟ ਹੈ ਇਹਨੂੰ ਲੈ ਕੇ ਜਾਣਾ ਪਊਗਾ ਤੇ ਇਹਦੇ 'ਚ ਤਕਨੀਕੀ ਖਾਮੀਆਂ ਨੇ। ਬਾਕੀ ਦੇਖਦੇ ਹਾਂ ਅੱਗੇ ਬਣਦਾ ਕੀ ਹੈ। ਪਰ ਮਤਲਬ ਆਫਟਰ ਪਾਕਿਸਤਾਨ ਭਾਰਤ ਦਾ ਜਿਹੜਾ ਯੁੱਧ ਵਰਗਾ ਜਿਹੜਾ ਮਾਹੌਲ ਸੀ ਉਸ ਤੋਂ ਬਾਅਦ ਤਾਂ ਲਗਾਤਾਰ ਇਸ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ ਤੇ ਇੱਕ ਅਸੰਤੋਸ਼ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ, ਖਾਸ ਕਰ 에ਅਰ ਫੋਰਸ 'ਚ। ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਕਾਵੜ ਯਾਤਰਾ ਜਿਹੜੀ ਚੱਲਦੀ ਹੈ ਉਸ ਦੇ ਵਿੱਚ ਕਹਿੰਦੇ ਵੀ QR ਕੋਡ ਸਕੈਨ ਕਰ ਕਰਕੇ ਧਰਮ ਪੁੱਛੇ ਜਾ ਰਹੇ ਨੇ। ਇਹ ਸਾਰਾ ਮਾਮਲਾ ਕੀ ਹੈ ਜੀ? ਕਹਿੰਦੇ ਵੀ ਸਾਡੀ ਕਾਵੜ ਯਾਤਰਾ ਜਿਹੜੀ ਹੈ ਇਹ ਆਪਵਿੱਤਰ ਹੋ ਜੂਗੀ। ਹਾਂਜੀ, ਬੇਸਿਕਲੀ ਜਿਵੇਂ ਪਿਛਲੇ ਸਾਲ ਕਾਵੜ ਯਾਤਰਾ 'ਤੇ ਰੂਟ 'ਤੇ ਜਿੰਨੇ ਵੀ ਦੁਕਾਨਦਾਰ ਸੀਗੇ, ਰੇਹੜੀ ਫੜੀ ਵਾਲੇ ਸੀਗੇ, ਰੈਸਟੋਰੈਂਟ ਵਾਲੇ ਸੀ, ਉਹਨਾਂ ਨੂੰ ਆਪਣਾ ਧਰਮ ਲਿਖਣਾ ਪਿਆ ਸੀਗਾ ਜੀ, ਕਿ ਬੋਰਡਾਂ 'ਤੇ ਧਰਮ ਲਿਖੋ ਆਪਣਾ ਕਿ ਤੁਸੀਂ ਕੀ ਹੋ। ਯਾਨੀ ਕਿ ਜਿਹੜੇ ਰੇਹੜੀ ਫੜੀ ਵਾਲੇ ਮੁਸਲਮਾਨ ਰੇਹੜੀ ਫੜੀ ਵਾਲੇ ਸੀਗੇ ਉਹਨਾਂ ਨੂੰ। ਤੇ ਹਿੰਦੂਤਵ ਸੰਗਠਨਾਂ ਨੇ ਇਹ ਲਗਾਤਾਰ ਪ੍ਰੋਪੇਗੈਂਡਾ ਚਲਾਇਆ ਸੀਗਾ ਕਿ ਜੇ ਕੋਈ ਹਿੰਦੂ ਕਾਵੜ ਯਾਤਰਾ ਦੇ ਦੌਰਾਨ ਮੁਸਲਮਾਨਾਂ ਦੀ ਦੁਕਾਨ 'ਤੇ ਮੁਸਲਮਾਨਾਂ ਦੇ ਹੱਥੋਂ ਕੁਛ ਲੈ ਲਏਗਾ ਤਾਂ ਉਹ ਅਪਵਿੱਤਰ ਹੋ ਜਾਊਗਾ। ਤੇ ਉਸ ਦਾ ਹੀ ਇਹ ਸੋਫਿਸਟੀਕੇਟਿਡ ਵਰਜ਼ਨ ਹੈਗਾ। ਮਤਲਬ ਦੁਕਾਨਾਂ 'ਤੇ ਓਨਰ ਮਾਲਕਾਂ ਦਾ ਨਾਂ ਤਾਂ ਲਿਖਿਆ ਹੀ ਹੋਇਆ ਹੈ, ਨਾਲ ਦੇ ਨਾਲ ਉਹ QR ਕੋਡ ਚੈੱਕ ਕਰਕੇ ਵੀ ਚੈੱਕ ਕਰ ਰਹੇ ਨੇ ਕਿ ਇਹ ਜਿਹੜਾ ਬੰਦਾ ਹੈ ਇਹ ਮੁਸਲਮਾਨ ਤੋਂ ਨਹੀਂ, ਇਹ ਜਾਂ ਫਿਰ ਇਸ ਦੀ ਦੁਕਾਨ ਦੀ ਕੀ ਪਤਾ ਕਿ ਦੁਕਾਨ 'ਤੇ ਕੰਮ ਕਰਨ ਵਾਸਤੇ ਇਹਨਾਂ ਨੇ ਹਿੰਦੂ ਲਾ ਦਿੱਤਾ ਹੋਵੇ ਤੇ ਓਨਰਸ਼ਿਪ ਮੁਸਲਮਾਨ ਦੀ ਹੋਵੇ। ਤੇ ਓਨਰਸ਼ਿਪ ਚੈੱਕ ਕਰਨ ਵਾਸਤੇ ਉਹ QR ਕੋਡ ਵਗੈਰਾ ਵੀ ਆਪਾਂ ਕਹਿ ਲਈਏ ਕਿ ਚੈੱਕ ਕਰ ਰਹੇ ਨੇ। ਉੱਥੇ ਮੀਟ ਦਾ ਕੰਮ ਬੰਦ ਕਰਾ ਦਿੱਤਾ ਗਿਆ ਹੈਗਾ ਤੇ ਸਾਰੇ ਮੁਸਲਮਾਨਾਂ ਨੂੰ ਰੇਹੜੀ ਫੜੀ ਲਾਉਣ ਤੋਂ ਮਨਾ ਕੀਤਾ ਗਿਆ ਹੈਗਾ ਉਹਨਾਂ ਇਲਾਕਿਆਂ 'ਚ। ਯਾਨੀ ਕਿ ਇਹ ਪੂਰਾ ਜਿਹੜਾ ਕੋਰੀਡੋਰ ਵੈਸਟਰਨ ਉੱਤਰ ਪ੍ਰਦੇਸ਼ ਦਾ, ਉੱਥੇ ਲਗਾਤਾਰ ਹਿੰਦੂ ਮੁਸਲਿਮ ਕੀਤਾ ਜਾ ਰਿਹਾ ਹੈ। ਹਾਲਾਂਕਿ ਆਪਾਂ ਨੂੰ ਪਤਾ ਕਿ ਪਹਿਲਾਂ ਇਸ ਕਿਸਮ ਦੇ ਆਪਾਂ ਨੂੰ ਵਿਜ਼ੂਅਲ ਦੇਖਣ ਨੂੰ ਮਿਲਦੇ ਸੀਗੇ ਕਿ ਹਿੰਦੂ ਕਾਵੜ ਲੈ ਕੇ ਆ ਰਹੇ ਹੁੰਦੇ ਸੀਗੇ ਤੇ ਮੁਸਲਮਾਨ ਕੇਲੇ ਵਗੈਰਾ, ਫਲ ਫਰੂਟ ਵਗੈਰਾ ਖਵਾਉਂਦੇ ਹੁੰਦੇ ਸੀਗੇ। ਤੇ ਹੁਣ ਦੇਖੋ ਕਿੱਥੇ ਆਪਾਂ ਪਹੁੰਚ ਗਏ। ਹੁਣ ਤਾਂ ਮੁਸਲਮਾਨਾਂ ਦੇ ਹੱਥ ਦਾ ਪਾਣੀ ਵੀ ਨਹੀਂ ਪੀ ਰਹੇ ਹਿੰਦੂ। ਤਾਂ ਇਹ ਥੋੜ੍ਹਾ ਜਿਹਾ ਮੈਨੂੰ ਅਜੀਬ ਵੀ ਲੱਗਿਆ ਕਿ ਦੇਖੋ ਹਿੰਦੂਤਵ ਸੰਗਠਨਾਂ ਨੇ ਸਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਤੇ ਇੱਥੋਂ ਤੱਕ ਗੱਲ ਬਣਾ ਦਿੱਤੀ ਹੈ ਕਿ ਮੁਸਲਮਾਨਾਂ ਕਰਕੇ ਸਾਡੀ ਕਾਵੜ ਯਾਤਰਾ ਅਪਵਿੱਤਰ ਹੋ ਜਾਂਦੀ ਹੈ।
ਯਾਨੀ ਕਿ ਕੱਲ੍ਹ ਨੂੰ ਹਿੰਦੂ ਕੋਈ ਵੀ ਤਿਉਹਾਰ ਮਨਾਉਣਗੇ, ਕੋਈ ਵੀ ਧਾਰਮਿਕ ਯਾਤਰਾ ਕੱਢਣਗੇ, ਉਹਦੇ 'ਚ ਜਿੰਨੇ ਵੀ ਹੋਰ ਬਾਕੀ ਦੂਜੇ ਧਰਮਾਂ ਦੇ ਲੋਕ ਹੋਣਗੇ, ਉਹਨਾਂ ਨੂੰ ਅਪਵਿੱਤਰ ਦੱਸ ਕੇ ਉਹਨਾਂ ਦੇ ਬਿਜ਼ਨਸਾਂ ਨੂੰ ਵੀ ਬੰਦ ਕਰਾ ਦਿੱਤਾ ਜਾਊਗਾ, ਉਹਨਾਂ ਨੂੰ ਦੂਰ ਵੀ ਰੱਖਿਆ ਜਾਊਗਾ, ਅਤੇ ਉਹਨਾਂ ਜੀ ਉਹਨਾਂ ਦੇ ਪਰਛਾਵੇ ਵੀ ਨਹੀਂ ਪੈਣ ਦਿੱਤੇ ਜਾਣਗੇ। ਤਾਂ ਇੱਕ ਅਜੀਬ, ਆਪਾਂ ਕਹਿ ਲਓ ਕਿ ਅਜੀਬ ਕਿਸਮ ਦੀ ਮਾਨਸਿਕਤਾ ਵੱਲ ਇਹ ਮੁਲਕ ਵੱਧ ਰਿਹਾ ਗਾ। ਬਹੁਤ ਖਤਰਨਾਕ ਹੈ ਜੀ। ਮਤਲਬ ਰਿਫਲੈਕਸ਼ਨ ਵੀ ਪੈਂਦੀ ਹੈ ਨਾ, ਇਹ ਚੋਂ ਰਿਫਲੈਕਸ਼ਨ ਵੀ ਇੱਕ ਖਾਸ ਤਰੀਕੇ ਦੇ ਵਰਗ ਦੇ ਲੋਕਾਂ ਦੀ ਪੈਂਦੀ ਹੈ। ਬਿਲਕੁਲ। ਅਤੇ ਇਹ ਕਹਿ ਲਓ ਕਿ ਬੀਜੇਪੀ ਜੋ ਕੁਛ ਯੂਪੀ 'ਚ ਕਰ ਰਹੀ ਹੈ, ਉਹ ਬਹੁਤ ਮਾੜਾ ਹੈ ਮੁਲਕ ਵਾਸਤੇ। ਤੁਸੀਂ ਕਿਵੇਂ, ਮਤਲਬ ਮੈਂ ਤਾਂ ਕਦੇ ਨਹੀਂ ਸਮਝ ਆਇਆ ਕਿ ਜੇ ਮੈਂ ਮੰਨ ਲਓ ਕਿ ਮੈਂ ਧਾਰਮਿਕ ਵਿਅਕਤੀ ਹੈਗਾ, ਜੇ ਮੈਂ ਆਪਣੇ ਧਰਮ ਦੇ ਕਿਸੇ ਗੁਰੂ ਦਾ ਜਾਂ ਕਿਸੇ ਚੀਜ਼ ਦਾ ਪਾਠ ਕਰ ਰਿਹਾ ਗਾ, ਉਹਦੇ ਜੇ ਕੋਈ ਦੂਜਾ ਧਰਮ ਦਾ ਬੰਦਾ ਆ ਜਾਵੇ ਮੇਰੇ ਕੋਲ, ਤਾਂ ਮੈਂ ਕਿਵੇਂ ਅਪਵਿੱਤਰ ਹੋ ਜਾਊਂਗਾ? ਇਹ ਤਾਂ ਮੈਨੂੰ ਕਦੇ ਸਮਝ ਹੀ ਨਹੀਂ ਆਇਆ। ਇਹਨਾਂ ਨੇ ਘਟੀਆ ਲੋਜਿਕ ਬਣਾ ਰੱਖੇ ਨੇ। ਅਤੇ ਦੇਖੋ, ਜਿਹੜਾ ਆਪਸੀ ਭਾਈਚਾਰਾ ਉਹਨੂੰ ਤਾਂ ਖਰਾਬ ਕਰ ਹੀ ਰਹੇ ਨੇ, ਨਾਲੋਂ ਨਾਲ ਹੀ ਜਿਹੜੇ ਹੋਰ ਮਾਈਨੋਰਟੀਜ਼ ਦੇ ਗਰੁੱਪ ਹੈਗੇ ਆ, ਉਹਨਾਂ ਨੂੰ ਅਪਵਿੱਤਰ, ਰਾਖਸ਼, ਪਤਾ ਨਹੀਂ ਕੀ ਕੀ ਬਣਾ ਕੇ ਪੇਸ਼ ਕਰ ਰਹੇ ਨੇ। ਇਹ ਉਸ ਤੋਂ ਹੀ ਮਾੜਾ, ਯਾਨੀ ਕਿ ਘੱਟ ਗਿਣਤੀਆਂ ਦੀ ਕਿਰਦਾਰ ਖੁਸ਼ੀ ਵੀ ਇਹਦੇ ਨਾਲ ਨਾਲ ਹੋ ਰਹੀ ਹੈ ਕਿ ਤੁਸੀਂ ਮਤਲਬ ਬੇਸਿਕਲੀ ਰਾਖਸ਼ ਪ੍ਰਵਿਰਤੀ ਦੇ ਲੋਕ ਹੋ, ਸਾਡੇ ਧਾਰਮਿਕ ਕਰਮਕਾਂਡਾਂ ਨੂੰ ਤੁਸੀਂ ਅਪਵਿੱਤਰ ਕਰ ਦਿੰਦੇ ਹੋ। ਇਸ ਕਿਸਮ ਦੀ ਕਿਰਦਾਰ ਖੁਸ਼ੀ ਵੀ ਹੈ ਇਹਦੇ ਨਾਲ ਨਾਲ। ਜੀ, ਉਹੀ ਨਾ, ਬੀਜੇਪੀ, ਮੈਂ ਕਿਤੇ ਪੜ੍ਹ ਰਿਹਾ ਸੀ ਕਿ ਬੀਜੇਪੀ ਸਿਰਫ ਤੇ ਸਿਰਫ ਤੁਹਾਡੀ ਵੋਟ ਨਹੀਂ ਚਾਹੁੰਦੀ, ਉਹ ਤੁਹਾਡੀ ਮਾਨਸਿਕਤਾ ਨੂੰ ਵੀ ਆਪਣੇ ਕਾਬੂ 'ਚ ਕਰਨਾ ਚਾਹੁੰਦੀ ਹੈ ਕਿ ਤੁਸੀਂ ਕੀ ਸੋਚਣਾ ਹੈ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ, ਤੇ ਤੁਸੀਂ ਕਿਵੇਂ ਵਿਚਰਨਾ ਹੈ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਆਪਾਂ ਗੱਲ ਪੰਜਾਬ ਦੇ ਮੰਤਰੀ ਮੰਡਲ 'ਚ ਹੋਏ ਵਿਸਥਾਰ ਦੀ ਗੱਲ ਕਰ ਲੈਂਦੇ ਹਾਂ। ਅਰੋੜਾ ਸਾਹਿਬ ਬਣ ਗਏ ਨੇ ਨਵੇਂ ਮੰਤਰੀ। ਸੰਜੀਵ ਅਰੋੜਾ ਹੋਣੀ ਲੁਧਿਆਣਾ ਤੋਂ ਜਿੱਤ ਦਰਜ ਕੀਤੀ ਸੀ, ਪਰ ਬੇਸ਼ੱਕ ਉਹ ਤਾਂ ਮੰਤਰੀ ਬਣ ਗਏ ਨੇ, ਪਰ ਉਹਨਾਂ ਨੇ ਇੱਕ ਚੰਗੇ ਧਾਕੜ ਮੰਤਰੀ ਦਾ ਕਹਿੰਦੇ ਵੀ ਛੁੱਟੀ ਕਰਾ ਦਿੱਤੀ ਹੈ। ਧਾਲੀਵਾਲ ਸਾਹਿਬ ਦੀ ਗੱਲ ਕਰ ਰਹੇ ਹਾਂ। ਧਾਲੀਵਾਲ ਸਾਹਿਬ ਜਦੋਂ ਮੰਤਰੀਸ਼ਿਪ ਵਿੱਚ ਸੀਗੇ, ਉਹਨਾਂ ਤੋਂ ਚੰਗੇ ਅਹੁਦੇ, ਪੰਚਾਇਤ ਵਿਭਾਗ ਉਹਨਾਂ ਦੇ ਕੋਲ ਜਦੋਂ ਸੀਗਾ, ਤਾਂ ਉਹਨਾਂ ਨੇ ਨੇਰੀਆਂ ਲਿਆਂਦੀਆਂ ਜ਼ਮੀਨਾਂ ਤੇ, ਜਿਹੜੇ ਨਜਾਇਜ਼ ਕਬਜ਼ੇ ਸੀ ਉਹਨਾਂ ਨੂੰ ਛਡਾਉਣ ਦੇ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ, ਕਦੇ ਸਕੂਲ 'ਚ ਜਾਂਦੇ ਸੀ। ਪਰ ਉਹ ਸਾਰਾ ਜੀ ਜਿੰਨਾ ਵੀ ਤਾਮਝਾਮ ਸੀ ਉਹਨਾਂ ਦਾ, ਵਿਚਾਰਿਆਂ ਦਾ ਹੁਣ ਠੰਡਾ ਪੈ ਗਿਆ। ਬੀਤੇ ਦਿਨ ਹੀ ਪਤਾ ਲੱਗਾ ਵੀ ਜਿਹੜੇ ਵਿਭਾਗ ਦੇ ਉਹ ਮੰਤਰੀ ਨੇ ਉਹ ਤਾਂ ਵਿਭਾਗ ਹੀ ਮੌਜੂਦ ਨਹੀਂ, ਆਫਿਸ ਹੀ ਨਹੀਂ ਲੱਭਾ, ਤੇ ਹੁਣ ਜਿਹੜਾ ਕੋਲ ਵਿਭਾਗ ਵੀ ਸੀ NRI ਅਫੇਅਰਸ, ਉਹ ਵੀ ਜਾਂਦਾ ਲੱਗਾ ਜੀ। ਹਾਂਜੀ, ਕੁਲਦੀਪ ਧਾਲੀਵਾਲ ਨੂੰ, ਪੰਜਾਬ ਦੇ ਕੈਬਨਿਟ ਮਿਨਿਸਟਰ ਕੁਲਦੀਪ ਧਾਲੀਵਾਲ ਨੂੰ ਇੱਕ ਹਿਸਾਬ ਨਾਲ ਕਹਿ ਲਓ ਕਿ ਵਿਹਲਾ ਕਰ ਦਿੱਤਾ ਇਹਨਾਂ ਨੇ। ਮੰਤਰੀ ਤੋਂ ਪਹਿਲਾਂ ਜ਼ਿਆਦਾ ਮੰਤਰਾਲੇ ਸੀਗੇ, ਪਹਿਲਾਂ ਘੱਟ ਕੀਤੇ ਗਏ, ਬਾਅਦ 'ਚ ਅਤੇ ਘੱਟ ਕਰਕੇ ਇੱਕ ਦੋ ਛੱਡਿਆ ਗਿਆ, ਬਾਅਦ 'ਚ ਫਿਰ ਪਤਾ ਲੱਗਿਆ ਇੱਕ ਮੰਤਰਾਲੇ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ, ਅਤੇ ਹੁਣ ਇਹ ਨਵੀਂ ਗੱਲ ਪਤਾ ਲੱਗ ਰਹੀ ਕਿ ਉਹਨਾਂ ਨੂੰ ਜਮਾ ਹੀ ਵਿਹਲਾ ਕਰ ਦਿੱਤਾ ਗਿਆ ਹੈ। ਦੇਖੋ, ਤੁਸੀਂ ਯਾਦ ਕਰੋ, ਕੱਲ੍ਹ ਬਤੌਰ ਕੈਬਨਿਟ ਮਿਨਿਸਟਰ ਉਹ ਜਿਹੜੇ ਦਿੱਲੀ ਦੇ ਕੇਂਦਰ ਦੇ ਜਿਹੜੇ ਮਿਨਿਸਟਰ ਸੀ, CR ਪਾਟਿਲ, ਉਹਨਾਂ ਨਾਲ ਮੁਲਾਕਾਤ ਕਰਕੇ ਆਏ ਸੀਗੇ, ਅਤੇ ਉੱਥੇ ਉਹਨਾਂ ਨੇ ਜਿਹੜੇ ਆਪਣੇ ਇਲਾਕੇ ਦੇ ਵਿੱਚ ਜਿਹੜੀ ਹੜ੍ਹ ਕਰਕੇ ਜਿਹੜੀ ਸਮੱਸਿਆ ਆਉਂਦੀ ਹੈ ਕਿਸਾਨਾਂ ਨੂੰ, ਉਹਦੇ ਬਾਰੇ ਉਹ ਕਹਿਣ ਗਏ ਸੀਗੇ, ਅਤੇ ਹੋਰ BSF ਦੀ ਚੌਕੀਆਂ ਬਾਰੇ, ਹੋਰ ਚੀਜ਼ਾਂ ਬਾਰੇ ਗੱਲ ਕਰਨ ਗਏ ਸੀ, ਅਤੇ ਅੱਜ ਉਹਨਾਂ ਨੂੰ ਮਿਨਿਸਟਰਸ਼ਿਪ ਤੋਂ ਹਿਲਾ ਦਿੱਤਾ ਗਿਆ ਹੈਗਾ। ਜਿਹੜੀ ਕੱਲ੍ਹ ਦੀ ਮੁਲਾਕਾਤ ਸੀ ਉਹਨਾਂ ਦੀ, ਕੁਲਦੀਪ ਧਾਲੀਵਾਲ ਦੀ, ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਨਾਲ, CR ਪਾਟਿਲ ਨਾਲ, ਉਹ ਬਹੁਤ ਅਹਿਮ ਮੁਲਾਕਾਤ ਸੀ। ਉਹਦੇ 'ਚ ਜੀ ਉਹਨਾਂ ਨੇ ਫੰਡ ਦੀ ਮੰਗ ਵੀ ਕੀਤੀ ਸੀਗੀ। ਭਾਰਤ ਪਾਕ ਜਿਹੜਾ ਸਰਹੱਦ ਹੈ, ਭਾਰਤ ਪਾਕ ਦੀ ਸਰਹੱਦ ਕਰਕੇ ਉੱਥੇ ਜਿਹੜੀ ਹੜ੍ਹ ਆਉਂਦੀ ਹੈ, ਉੱਥੇ ਜਿਹੜਾ ਨੁਕਸਾਨ ਹੁੰਦਾ, ਉਹਦੇ ਵਾਸਤੇ ਸਪੈਸ਼ਲ ਪੈਕੇਜ ਦੀ ਵੀ ਮੰਗ ਕੀਤੀ ਸੀ, ਅਤੇ ਹੋਰ ਵੀ ਕਈ ਚੀਜ਼ਾਂ ਸੀ ਜਿਹਦੇ 'ਚ ਕਿਸਾਨਾਂ ਦੇ BSF ਚੌਕੀਆਂ ਬਾਰੇ ਸੀਗਾ, ਕਿਸਾਨਾਂ ਦੀ ਖੇਤੀਬਾੜੀ ਦੇ ਨੁਕਸਾਨ ਬਾਰੇ ਸੀਗਾ। ਪਰ ਅੱਜ ਉਹ ਰੋਲ ਹੀ ਦਿੱਤਾ, ਉਹਨਾਂ ਨੂੰ ਹਟਾ ਦਿੱਤਾ ਗਿਆ ਹੈਗਾ। ਪਿਛਲੇ 3 ਸਾਲਾਂ 'ਚ 7ਵਾਂ ਫੇਰ ਬਦਲ ਹੈ, ਅਤੇ ਜਿਹੜੇ ਸੰਜੀਵ ਅਰੋੜਾ ਹੈਗੇ ਆ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਹੈਗਾ, ਅਤੇ ਉਹ ਆਪਾਂ ਕਹਿ ਲਈਏ ਕਿ ਇੱਕ ਨਵੇਂ ਕਿਸਮ ਦਾ 3 ਡਿਪਾਰਟਮੈਂਟ ਉਹਨਾਂ ਨੂੰ ਦਿੱਤੇ ਗਏ ਹੈਗੇ ਆ, ਅਤੇ ਕੁਲਦੀਪ ਧਾਲੀਵਾਲ ਨੂੰ ਹੁਣ ਵਿਹਲਾ ਕਰ ਦਿੱਤਾ। ਹਾਲਾਂਕਿ ਕੁਲਦੀਪ ਧਾਲੀਵਾਲ ਹੋਰਾਂ ਨੇ ਆਪਾਂ ਕਹਿ ਲਈਏ ਕਿ ਪ੍ਰੈਸ ਕਾਨਫਰੰਸ ਕਰਕੇ ਕਿਹਾ, ਉਹਨਾਂ ਨੇ ਕਿਹਾ ਕਿ CM ਸਾਹਿਬ ਨੇ ਉਹਨਾਂ ਨੂੰ ਇਸਤੀਫਾ ਦੇਣ ਵਾਸਤੇ ਕਿਹਾ ਸੀਗਾ, ਅਤੇ ਉਹਨਾਂ ਨੇ ਇਸਤੀਫਾ ਦੇ ਦਿੱਤਾ ਹੈ। ਅਤੇ ਜਿਵੇਂ ਉਦਯੋਗ ਵਿਭਾਗ ਸੀਗਾ, ਉਹ ਤਰੁਣਪ੍ਰੀਤ ਕੋਲ ਸੀਗਾ, ਉਹਨਾਂ ਤੋਂ ਵੀ ਉਹ ਲੈ ਲਿਆ ਗਿਆ, ਅਤੇ ਅਰੋੜੇ ਨੂੰ ਦੇ ਦਿੱਤਾ ਗਿਆ ਹੈਗਾ। ਹੁਣ ਤਰੁਣਪ੍ਰੀਤ ਜਿਹੜਾ ਮੰਤਰੀ ਹੈ, ਉਹਦੇ ਕੋਲ ਸਿਰਫ ਪੰਚਾਇਤ ਅਤੇ ਸੰਸਕ੍ਰਿਤੀ ਡਿਪਾਰਟਮੈਂਟ ਬਚਿਆ ਗਾ, ਯਾਨੀ ਕਿ ਜਿਹੜਾ ਨਵਾਂ ਆਪਾਂ ਕਹਿ ਲਓ ਕਿ ਮੰਤਰੀ ਬਣਿਆ, ਨਵਾਂ ਵਿਧਾਇਕ ਬਣਿਆ ਸੰਜੀਵ ਅਰੋੜਾ, ਜਿਹੜੇ ਕਿ ਖਾਸ ਉਹਨਾਂ ਨੇ ਰਾਜ ਸਭਾ ਸੀਟ ਛੱਡੀ ਹੈ ਅਰਵਿੰਦ ਕੇਜਰੀਵਾਲ ਵਾਸਤੇ, ਉਹਨਾਂ ਨੂੰ ਹੁਣ
ਤਗੜੇ ਅਵਾਰਡਾਂ ਨਾਲ ਨਵਾਜਿਆ ਗਿਆ। ਉਹਨਾਂ ਨੂੰ NRI ਮੰਤਰੀ ਬਣਾ ਦਿੱਤਾ ਗਿਆ ਹੈਗਾ, ਉਦਯੋਗ ਮੰਤਰੀ ਬਣਾ ਦਿੱਤਾ ਗਿਆ ਹੈਗਾ ਅਤੇ ਵਪਾਰ ਮੰਤਰੀ ਬਣਾ ਦਿੱਤਾ ਗਿਆ ਹੈਗਾ। ਅਤੇ ਤੁਸੀਂ ਆਪ ਹਿਸਾਬ ਲਾਓ ਕਿ ਇੱਕ ਬਿਜ਼ਨਸਮੈਨ ਨੂੰ ਹੀ ਇੰਡਸਟਰੀ ਅਤੇ ਵਪਾਰ ਦੇ ਦਿੱਤਾ ਜਾਵੇ। ਜਿਹਦੇ ਕੋਲ ਇੰਡਸਟਰੀ ਹੈ, ਆਪਣੀ ਇੰਡਸਟਰੀ ਹੈ, ਉਸ ਨੂੰ ਇੰਡਸਟਰੀਲਿਸਟ ਦਾ ਜਿਹੜਾ ਮਹਿਕਮਾ ਹੈ ਉਹ ਦੇ ਦਿੱਤਾ ਗਿਆ ਹੈ। ਪਰ ਇਸੇ ਤੇ ਤਾਂ ਕਾਂਗਰਸ ਹੁਣ ਗੱਲ ਕਰ ਰਹੀ ਹੈ। ਕਾਂਗਰਸ ਕਹਿੰਦੀ ਹੈ ਵੀ ਇਹ ਤਾਂ ਹਿੱਤਾਂ ਨੂੰ ਪੂਰਨ ਵਾਲੀ ਗੱਲ ਹੈ, ਵੀ ਜਿਸ ਬੰਦੇ ਦੇ ਆਪਣੇ ਵੱਡੇ ਵੱਡੇ ਪਲਾਂਟ ਲੱਗੇ ਹੋਣ ਇੰਡਸਟਰੀ ਦੇ, ਉਹ ਤਾਂ ਫਿਰ ਇੰਡਸਟਰੀ ਵਿਭਾਗ ਲੈ ਕੇ ਇੰਡਸਟਰੀ ਦੇ ਹੱਕ ਦੀਆਂ ਚੀਜ਼ਾਂ ਕਰਦਾ ਰਹੂਗਾ ਜੀ। ਆਪਣੀ ਇੰਡਸਟਰੀ ਨੂੰ ਗਰੋ ਕਰਦਾ ਰਹੂਗਾ। ਇਹ ਕਹੋ ਗੁਰਪ੍ਰੀਤ ਜੀ। ਹਾਂ, ਅੱਜ ਜਿਹੜੇ MLA ਨੇ ਕਾਂਗਰਸ ਦੇ ਪ੍ਰਗਟ ਸਿੰਘ, ਉਹਨਾਂ ਨੇ ਇਸ 'ਤੇ ਆਪੱਤੀ ਦਰਜ ਕੀਤੀ ਹੈ ਕਿ ਇਹ ਆਪ ਇੰਡਸਟਰੀਲਿਸਟ ਹੈਗਾ ਅਤੇ ਇਹਨੂੰ ਇੰਡਸਟਰੀ ਡਿਪਾਰਟਮੈਂਟ ਦੇ ਦਿੱਤਾ ਗਿਆ ਹੈ, ਇੰਡਸਟਰੀ ਮੰਤਰਾਲੇ ਦੇ ਦਿੱਤਾ ਗਿਆ ਹੈਗਾ। ਹੁਣ ਉਹ ਕਰਨਗੇ ਕੀ? ਉਹ ਹੀ ਕਰਨਗੇ ਕਿ ਆਪਣੇ ਵਾਸਤੇ ਮਤਲਬ ਆਸਾਨ ਕਰਨਗੇ, ਉਹਨਾਂ ਦੀ ਇੰਡਸਟਰੀ ਗਰੋ ਕਰਦੀ ਰਹੇ। ਬਾਕੀ ਜਿਹੜੇ ਛੋਟੇ ਮੋਟੇ ਬਿਜ਼ਨਸਮੈਨ ਨੇ ਪੰਜਾਬ ਦੇ, ਉਹ ਖੂਹ 'ਚ ਜਾਣ। ਇਹ ਜਿਹੜੇ ਸਕਸੈਸਫੁਲ ਵੱਡੇ ਕਾਰਪੋਰੇਟ ਘਰਾਣੇ ਨੇ ਪੰਜਾਬ ਦੇ, ਉਹ ਤਰੱਕੀਆਂ ਕਰਨ ਖੂਬ। ਇਹ ਮੈਨੂੰ ਲੱਗਦਾ ਗਾ ਕਿ ਹੈਗਾ ਇਹਦਾ ਮੰਤਵ ਤਾਂ। ਅਤੇ ਕਿੱਥੇ ਆਮ ਆਦਮੀ ਪਾਰਟੀ ਸ਼ੁਰੂ ਹੋਈ ਸੀ ਆਮ ਲੋਕਾਂ ਵਾਸਤੇ, ਅਤੇ ਅੱਜ ਖਾਸ ਲੋਕਾਂ ਵਾਸਤੇ ਇੰਡਸਟਰੀਲਿਸਟਾਂ ਨੂੰ ਮੰਤਰੀ ਬਣਾ ਰਹੀ ਹੈ। ਅਤੇ ਹੁਣ ਇਹਨੂੰ ਆਮ ਆਦਮੀ ਪਾਰਟੀ ਦੀ ਥਾਂ 'ਤੇ ਖਾਸ ਪਾਰਟੀ ਕਰ ਲੈਣਾ ਚਾਹੀਦਾ ਆਪਣਾ ਨਾਮ। ਅਤੇ ਪਹਿਲਾਂ ਸੁਪਨਾ ਕੀ ਸੀ? ਦੇਖੋ, ਸੁਪਨਾ ਇਹ ਸੀਗਾ, ਸੁਪਨਾ ਕੀ ਦਿਖਾਇਆ ਸੀ ਕੇਜਰੀਵਾਲ ਹੋਰਾਂ ਨੇ? ਕੇਜਰੀਵਾਲ ਨੇ ਕਿਹਾ ਕਿ ਮੈਂ ਇਹ ਕੰਮ ਕਰਦਾ ਮੁੰਡਾ ਸੀ, ਮੈਂ ਦਿੱਲੀ ਦਾ ਮੁੱਖ ਮੰਤਰੀ ਬਣਿਆ ਅਤੇ ਆਮ ਲੋਕਾਂ ਨੂੰ ਪੋਲੀਟਿਕਸ 'ਚ ਲੈ ਕੇ ਆਇਆ, ਆਮ ਲੋਕਾਂ ਨੂੰ MLA ਅਤੇ ਮੰਤਰੀ ਬਣਾਇਆ। ਪੰਜਾਬ 'ਚ ਵੀ ਉਹਨਾਂ ਕੀ ਕਿਹਾ ਕਿ ਮਾਸਟਰ ਦੇ ਮੁੰਡੇ ਨੂੰ ਅਸੀਂ ਚੀਫ ਮਿਨਿਸਟਰ ਬਣਾ ਦਿੱਤਾ, ਅਤੇ ਜਿਹੜੇ ਆਮ ਘਰਾਂ ਦੇ ਮੁੰਡੇ ਸੀਗੇ ਉਹਨਾਂ ਨੂੰ ਅਸੀਂ ਮੰਤਰੀ ਬਣਾ ਦਿੱਤਾ। ਉਹ ਜਿਹੜੇ ਆਮ ਘਰਾਂ ਦੇ ਮੁੰਡੇ ਸੀਗੇ ਉਹਨਾਂ ਤੋਂ ਤਾਂ ਮੰਤਰੀ ਪਦ ਦੇ ਇਸਤੀਫੇ ਲੈ ਲਏ ਹੈਗੇ ਆ। ਅਤੇ ਨਵਾਂ ਜਿਹੜਾ ਮੁੱਖ ਮੰਤਰੀ ਬਣਿਆ, ਕਾਰਪੋਰੇਟ ਕਹਿ ਲਓ ਕਿ ਆਪਾਂ ਇੰਡਸਟਰੀਲਿਸਟ, ਉਹਨੂੰ ਹੁਣ 3-3 ਮੰਤਰਾਲੇ ਦੇ ਦਿੱਤੇ ਗਏ ਹਨ। ਮੈਨੂੰ ਲੱਗਦਾ ਗਾ ਕਿ ਜਿਹੜਾ ਇਹ ਮਾਸਟਰ ਦਾ ਮੁੰਡਾ, ਇਹਦੇ ਵੀ ਦਿਨ ਕੋਈ ਵਾਲੇ ਚੰਗੇ ਨਹੀਂ ਚੱਲ ਰਹੇ। ਇਹਨੂੰ ਵੀ ਹਟਾਉਣ ਦੀਆਂ ਜੁਗਤਾਂ ਚੱਲ ਰਹੀਆਂ ਨੇ। ਭਗਵੰਤ ਮਾਨ ਦੀ ਵੀ ਛੁੱਟੀ ਹੋ ਸਕਦੀ ਹੈਗੀ ਆ। ਅਤੇ ਦੂਜੀ ਗੱਲ ਇਹ ਕਿ ਇਹਨਾਂ ਨੇ ਰਾਜ ਸਭਾ ਜਿਹੜੇ ਭੇਜੇ, ਸਾਰੇ ਕੀ ਨੇ? ਸਾਰੇ ਇੰਡਸਟਰੀਲਿਸਟ ਨੇ। ਆਪਾਂ 2-4 ਨਾਂ ਛੱਡ ਵੀ ਦਿਓ, 2 ਨਾਂ ਛੱਡ ਵੀ ਦਿਓ। ਜਿਵੇਂ ਤੁਸੀਂ ਇੱਕ ਨਾਂ ਤਾਂ ਇਹਦਾ ਕੱਢ ਦਿਓ, ਆਪਣੇ ਸੰਤ ਸੀਚੇਵਾਲ ਦਾ। ਜੀ। ਦੂਜਾ ਹਰਭਜਨ ਸਿੰਘ ਦਾ। ਉੱਦਾਂ ਹਰਭਜਨ ਸਿੰਘ ਵੀ ਕਿਹੜਾ ਆਮ ਘਰ ਦਾ ਮੁੰਡਾ ਰਹਿ ਗਿਆ ਹੈਗਾ, ਉਹਦੇ ਕੋਲ ਵੀ ਕਰੋੜਾਂ ਰੁਪਈਏ ਨੇ। ਇਹ ਮਿੱਤਲ ਸੀਗਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲਾ। ਇਹ ਕੀ ਹੈ ਦੱਸੋ ਮੈਨੂੰ? ਉਹ ਵੀ ਇੰਡਸਟਰੀ ਹੈ ਜੀ, ਉਹ ਵੀ ਤਾਂ ਮਜ਼ਦੂਰ ਪੈਦਾ ਕਰਦੇ ਨੇ ਇੱਕ ਤਰੀਕੇ ਦੇ। ਫਿਰ ਇਹ ਸੰਜੀਵ ਅਰੋੜੇ ਨੂੰ ਭੇਜਿਆ ਹੋਇਆ ਸੀ। ਇਹ ਕੀ ਸੀਗਾ? ਮਤਲਬ ਤੁਸੀਂ ਤੇ ਆਰੋਪ ਵੀ ਲੱਗੇ ਸੀਗੇ ਆਮ ਆਦਮੀ ਪਾਰਟੀ 'ਤੇ। ਆਮ ਆਦਮੀ ਪਾਰਟੀ 'ਤੇ ਆਰੋਪ ਇਹ ਲੱਗੇ ਕਿ ਇਹਨਾਂ ਨੇ 40-40 ਕਰੋੜ ਰੁਪਏ 'ਚ ਰਾਜ ਸਭਾ ਵੇਚੀਆਂ ਨੇ। ਪੂਨੀਆ ਜੀ, ਉਹੀ ਦੋਸ਼ ਲੱਗਣ ਕਰਕੇ ਤਾਂ ਬਾਅਦ 'ਚ ਫਿਰ ਕਹਿੰਦੇ ਵੀ ਅੰਤ 'ਚ ਸੀਚੇਵਾਲ ਸਾਹਿਬ ਦਾ ਨੰਬਰ ਪਾਇਆ, ਨਹੀਂ ਤਾਂ ਜਾਣੇ ਸੀਚੇਵਾਲ ਸਾਹਿਬ ਵੀ ਨਹੀਂ ਸੀ। ਉਹਨਾਂ ਦੀ ਜਗ੍ਹਾ ਵੀ ਕਹਿੰਦੇ ਕਿਸੇ ਹੋਰ ਨੂੰ ਹੀ ਭੇਜਣਾ ਸੀ। ਜੀ ਜੀ, ਬਿਲਕੁਲ ਸਹੀ ਕਹਿ ਰਹੇ ਹੋ। ਹੁਣ ਖਾਸ ਪਾਰਟੀ ਹੋ ਗਈ ਹੈ। ਇੱਕੋ ਆਖਰੀ ਕਮੈਂਟ ਇਹਦੇ 'ਤੇ ਹੀ ਬਚਿਆ। ਫੁੱਲ ਫਲੈਜ ਜੀ, ਫੁੱਲ ਫਲੈਜ ਖਾਸ ਪਾਰਟੀ ਹੈ। ਸੋ ਅੱਗੇ ਚੱਲੀਏ। ਉਧਰ ਕਹਿੰਦੇ ਮਜੀਠੀਆ ਜੀ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਹਾਂਜੀ, ਬੇਸਿਕਲੀ ਮਜੀਠੀਆ ਸਾਹਿਬ ਹੋਰੀ ਗਏ ਸੀਗੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਫੌਰੀ ਰਾਹਤ ਵਾਸਤੇ, ਕਿ ਉਹਨਾਂ ਨੂੰ ਮੌਕੇ 'ਤੇ ਫੌਰਨ ਰਾਹਤ ਮਿਲ ਜਾਵੇ। ਉਹ ਤਾਂ ਮਿਲਿਆ ਨਹੀਂ। ਅਤੇ ਇਹ ਸੁਣਨ 'ਚ ਆ ਰਿਹਾ ਗਾ ਕਿ ਉਹਨਾਂ ਨੂੰ ਮਤਲਬ ਖਾਸੀ ਬਹਿਸ ਹੋਈ ਅਤੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਗਿਆ। ਬਾਅਦ 'ਚ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਰਿਮਾਂਡ ਆਰਡਰ ਹੈ ਉਹ ਚੱਲਦਾ ਰਹੂਗਾ। ਹਾਲਾਂਕਿ ਇਹ ਵੀ ਆਰੋਪ ਲੱਗੇ ਕਿ ਮੁਹੱਲੀ ਅਦਾਲਤ ਨੇ ਹਜੇ ਤੱਕ ਨਵਾਂ ਰਿਮਾਂਡ ਆਰਡਰ ਹੈ ਉਹ ਜਾਰੀ ਨਹੀਂ ਕੀਤਾ ਹੈ। ਅਤੇ ਇਹ ਕੱਲ੍ਹ ਬਾਕੀ ਦੇਖਦੇ ਹਾਂ ਕਿ ਇਹ ਸੁਪਰੀਮ ਕੋਰਟ ਜਾਣਗੇ। ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਉਹਤੇ ਤੋਂ ਸੰਤੋਸ਼ ਕਰ ਲੈਣਗੇ। ਇਹ ਖਬਰਾਂ ਇਹ ਚੱਲ ਪਈਆਂ ਨੇ ਕਿ 4 ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਮਜੀਠੀਆ ਦਾ। ਅਤੇ ਬਾਕੀ ਅੱਗੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਕੱਲ੍ਹ ਅਕਾਲੀ ਦਲ ਨੇ ਪ੍ਰਦਰਸ਼ਨ ਵੀ ਕੀਤੇ ਸੀ ਹਰ ਜ਼ਿਲ੍ਹੇਵਾਰ, ਹਰ ਤਹਿਸੀਲ ਦੇ, ਅਤੇ ਸੁਖਬੀਰ ਬਾਦਲ ਹੋਰੀ ਵੀ ਅਰੈਸਟ ਹੋਏ ਸੀਗੇ। ਪਰ ਇੱਕ ਅੱਜ ਮੈਂ ਖਬਰ ਦੇਖ ਰਿਹਾ ਸੀਗਾ, ਟਾਈਮਸ ਆਫ ਇੰਡੀਆ ਦੇ ਵਿੱਚ IP ਸਿੰਘ ਦੀ ਸਟੋਰੀ ਸੀਗੀ। ਉਹਨਾਂ ਨੇ ਸੂਤਰਾਂ ਦੇ ਹਵਾਲੇ 'ਚ ਨਾਲ ਦੱਸਿਆ ਸੀਗਾ ਕਿ ਜਿਹੜੇ ਸਬੂਤ ED ਨੂੰ ਸੌਂਪੇ ਗਏ ਹੈਗੇ ਆ ਵਿਜੀਲੈਂਸ ਵੱਲੋਂ, ਉਹ ਮਤਲਬ ਚਾਰਜਿਸ ਫਰੇਮ ਕਰਨ 'ਚ ਦਿੱਕਤਾਂ ਪੈਦਾ ਕਰਨਗੇ। ਉਹ ਕੋਰੈਬੋਰੇਟਿਵ ਸਬੂਤ ਨਹੀਂ ਹੈਗੇ, ਤੱਥ ਨਹੀਂ ਹੈਗੇ। ਕੋਰੈਬੋਰੇਟਿਵ ਤੱਥਾਂ ਦਾ ਮਤਲਬ ਹੁੰਦਾ ਕਿ ਉਹ ਮਤਲਬ ਬੇਸਿਕਲੀ ਆਰੋਪਾਂ ਨੂੰ ਸਿੱਧ ਨਹੀਂ ਕਰਦੇ, ਕਿ ਜਿਹੜੇ ਆਰੋਪ ਲੱਗ ਰਹੇ ਨੇ ਮਜੀਠੀਆ ਦੇ
ਉਹਨਾਂ ਨੂੰ ਸਿੱਧ ਨਹੀਂ ਕਰਦੇ। ਤੇ ਜੇ ਕੇਸ ਇੰਨਾ ਢਿੱਲਾ ਹੈ ਫਿਰ ਤਾਂ ਮੈਨੂੰ ਲੱਗਦਾ ਗਾ ਕਿ ਅੱਗੇ ਮਜੀਠੀਆ ਵਾਸਤੇ ਆਸਾਨ ਨਹੀਂ ਹੋਊਗੀ ਜ਼ਮਾਨਤ ਮਿਲਣ 'ਚ ਵੀ, ਉਹਨੂੰ ਰਾਹਤ ਮਿਲਣ 'ਚ ਵੀ। ਤੇ ਉਹਦੇ 'ਤੇ ਫਿਰ ਮੈਨੂੰ ਲੱਗਦਾ ਗਾ ਕਿ ਜੇ ਇਹਨਾਂ ਨੇ ਚਾਰਜ ਸ਼ੀਟ ਫਾਈਲ ਵੀ ਕਰ ਦਿੱਤੀ ਤਾਂ ਉਹਨਾਂ 'ਤੇ ਜਿਹੜੇ ਦੋਸ਼ ਤੈਅ ਕੀਤੇ ਜਾਣਗੇ, ਆਰੋਪ ਤੈਅ ਕੀਤੇ ਜਾਣਗੇ, ਉਹ ਟਿਕਣਗੇ ਨਹੀਂ ਕੋਰਟ 'ਚ। ਜੀ। ਸੋ ਅੰਤ ਦੇ ਵਿੱਚ ਤੇਜ਼ੀ ਦੇ ਨਾਲ ਚੱਲੀਏ ਅਗਲੀ ਖਬਰ ਵੱਲ। ਜੇਕਰ ਤੇ ਐਸਜੀਪੀਸੀ ਦੇ ਵੱਲੋਂ 1984 ਦੇ ਸਾਰੇ ਉਸ ਸਿੱਖ ਕਤਲੇਆਮ ਦੇ ਬਾਰੇ ਦੇ ਵਿੱਚ ਇੱਕ ਕਿਤਾਬ ਅੱਜ ਲਾਂਚ ਕੀਤੀ ਗਈ ਹੈ, ਜਿਸ ਦੇ ਵਿੱਚ ਕਾਫੀ ਸਾਰੀ ਡਾਕੂਮੈਂਟੇਸ਼ਨ ਹੋਈ ਹੈ ਉਸ ਕਤਲੇਆਮ ਦੇ ਬਾਰੇ ਦੇ ਵਿੱਚ, ਜਿਹਨੂੰ ਤੀਜਾ ਘੱਲੂਘਾਰਾ ਵੀ ਆਪਾਂ ਆਪਣੇ ਰੇਡੀਓ ਦੇ ਜ਼ਰੀਏ ਆਪਣੇ ਸ਼ਬਦਾਂ ਦੇ ਨਾਲ ਕਹਿੰਦੇ ਆ। ਪਾਇਓ ਜ਼ਰਾ ਇਸ ਤੇ ਚਾਨਣਾ। ਜੀ ਬਿਲਕੁਲ, ਅੱਜ ਕਿਤਾਬ ਦਾ ਨਾਂ ਵੀ ਘੱਲੂਘਾਰਾ ਜੂਨ 1984 ਰੱਖਿਆ ਗਿਆ ਹੈਗਾ ਤੇ ਕਿਤਾਬ ਦਾ ਵਿਮੋਚਨ ਹੋਇਆ। ਉਹਦੇ 'ਚ ਜਿਹੜੇ ਆਪਾਂ ਕਹੀਏ ਫੋਟੋਜ਼ ਨਾਲ ਹੀ ਸਾਰੀ ਜਾਣਕਾਰੀ ਦਿੱਤੀ ਗਈ ਹੈਗੀ ਆ। ਬਹੁਤ ਸਾਰੇ ਫੋਟੋਜ਼ ਹੈਗੇ ਆ ਤੇ ਬੜੀ ਸਾਰੀ ਬੁੱਕ ਹੈਗੀ ਆ, ਤੇ ਜਿਹਦੇ 'ਚ ਸ੍ਰੀ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ ਦੀ, ਸ੍ਰੀ ਅਕਾਲ ਤਖਤ ਸਾਹਿਬ ਦੀ ਫੋਟੋਆਂ ਵੀ ਹੈਗੀਆਂ। ਤੇ ਇਸ ਕਿਤਾਬ 'ਚ ਦੇਖੋ ਉਸ ਟਾਈਮ ਦੇ ਜਿਹੜੇ ਵੱਡੇ ਫੋਟੋਗ੍ਰਾਫਰ ਸੀ, ਖਾਸ ਕਰ ਸਤਪਾਲ ਸਿੰਘ ਦਾਨਸ, ਉਹਨਾਂ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈਗਾ। ਇਸ ਕਿਤਾਬ ਦੇ ਵਿੱਚ ਸ਼੍ਰੋਮਣੀ ਕਮੇਟੀ, ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਇਨਫੋਰਮੇਸ਼ਨ ਸੈਕਟਰੀਏਟ ਹੈ, ਜਾਂ ਫਿਰ ਸਿੱਖ ਅਜਾਇਬ ਘਰ ਤੋਂ ਜਿਹੜੀਆਂ ਜਾਣਕਾਰੀਆਂ ਨੇ ਉਹਨਾਂ ਨੂੰ ਇਕੱਠਾ ਕਰਕੇ ਹੀ ਇਸ ਨੂੰ ਬਣਾਇਆ ਗਿਆ ਹੈਗਾ। ਤੇ ਇਹ ਸਾਰੇ ਥਾਵਾਂ 'ਤੇ ਉਪਲਬਧ ਵੀ ਰਹੂਗੀ ਤੇ ਇਹਨੂੰ ਡਿਜੀਟਲੀ ਵੀ ਉਪਲਬਧ ਕਰਾਇਆ ਜਾਊਗਾ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਸ਼ੁਕਰੀਆ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ।